जी हाँ, सारे ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ਿਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਸਰਬਜੀਤ ਸਿੰਘ ਚੋਕਰ ਟਰਲਕ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਸੁਰਿੰਦਰ ਸਿੰਘ ਜੀ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਜੀ ਬੇਕਰਸਫੀਲਡ ਤੋਂ, ਅਤੇ ਟੁਲਾਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਅਤੇ ਟਰੱਕ ਵਾਸ਼ ਟੁਲਾਰੀ ਦੇ ਵਿੱਚ ਇਹ ਸਪੋਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਮਿਹਰਬਾਨੀ ਦਿਲਪ੍ਰੀਤ, ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਣਦੇ ਸਾਰੇ ਸਰੋਤਿਆਂ ਨੂੰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਮਾਰਾਂਗੇ ਜੀ ਆਲੇ ਦੁਆਲੇ ਦੇ ਉੱਤੇ ਝਾਤੀ। ਉਸ ਤੋਂ ਪਹਿਲਾਂ ਦੱਸਦੀਏ ਕਿ ਇਸ ਵੇਲੇ ਤਕਰੀਬਨ ਸਮੁੱਚਾ ਪੰਜਾਬ ਜਿਹੜਾ ਉਹਦੇ ਵਿੱਚ ਮੀਂਹ ਪੈ ਰਿਹਾ। ਔਰ ਅਗਲੇ ਇੱਕ ਦਿਨ ਹੋਰ ਜਿਹੜਾ ਉਹ ਮੀਂਹ ਪੈਣ ਦੀ ਸੰਭਾਵਨਾ ਹੈ। ਜਿਹੜੇ ਇਹ ਦੱਸਿਆ ਜਾ ਰਿਹਾ ਕਿ ਮੀਂਹ ਜਿਹੜਾ ਇਹ ਕਿਉਂਕਿ ਕਣਕ ਦੀ ਫਸਲ ਦੇ ਵਾਸਤੇ ਬਹੁਤ ਲਾਹੇਵੰਦ ਹੋਊਗਾ, ਪਰ ਨਾਲ ਕੁਛ ਇਹ ਵੀ ਕਿਹਾ ਜਾ ਰਿਹਾ ਕਿ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਜੀ ਇਹ ਗੜੇਮਾਰੀ ਵੀ ਜਿਹੜੀ ਉਹ ਕਰ ਸਕਦੀ ਹੈ, ਜਿਹੜੀ ਕਿ ਖਤਰਨਾਕ ਹੋ ਸਕਦੀ ਹੈ ਫਸਲਾਂ ਦੇ ਵਾਸਤੇ। ਜਿਹੜੀ ਪਹਾੜਾਂ ਦੇ ਵਿੱਚ ਹੈ ਉਹ ਬਰਫ਼ਬਾਰੀ ਦੀ ਵਾਪਸੀ ਹੋਊਗੀ ਤੇ ਇਹਦੇ ਨਾਲ ਜਿਹੜਾ ਇਹ ਪੂਰਾ ਖਿੱਤਾ ਹੈ, ਨਾਰਦਰਨ ਖਿੱਤਾ ਪੰਜਾਬ, ਹਰਿਆਣਾ, ਹਿਮਾਚਲ, ਇਹ ਦੁਬਾਰਾ ਤੋਂ ਫਿਰ ਜਿਹੜਾ ਉਹ ਆ ਸਕਦਾ ਹੈ ਠੰਡ ਦੀ ਲਪੇਟ ਦੇ ਵਿੱਚ, ਜਿਹੜੀ ਕਿ ਪਿਛਲੇ ਕੁਝ ਦਿਨਾਂ ਤੋਂ ਧੁੱਪਾਂ ਲੱਗਣ ਕਰਕੇ ਜਿਹੜੀ ਉਹ ਘੱਟਦੀ ਨਜ਼ਰ ਆ ਰਹੀ। ਚੰਗੀ ਗੱਲ ਹੈ, ਸਾਡੇ ਇੱਥੇ ਜਿਹੜੀ ਸਮਰ ਆ ਬਹੁਤ ਲੰਬੀ ਆ, ਤੋ ਇਸ ਕਰਕੇ ਜਿੰਨੇ ਦਿਨ ਜਿਹੜੇ ਉਹ ਠੰਡ ਦੇ ਵਿੱਚ ਲੰਘ ਜਾਣ ਉਨੇ ਚੰਗੇ ਆ। ਪੰਜਾਬ ਦੇ ਵਿੱਚ ਵਿਆਹਾਂ ਦੇ ਸੀਜ਼ਨ ਦੇ ਦੌਰਾਨ ਗੋਲੀ ਨਾ ਚੱਲੇ, ਕਿਸੇ ਦੀ ਮੌਤ ਨਾ ਹੋਵੇ, ਇਹ ਹੋ ਨਹੀਂ ਸਕਦਾ। ਪੰਜਾਬ ਦੇ ਵਿੱਚ ਫੁਕਰਪੁਣਾ ਜਿਸ ਹੱਦ ਤੱਕ ਚਲੇ ਗਿਆ ਉਹ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ। ਪਿਛਲੇ ਸਮੇਂ ਤੋਂ ਲੋਕਾਂ ਨੇ ਕੁਛ ਨਹੀਂ ਸਿੱਖਿਆ, ਉਸੇ ਤਰੀਕੇ ਦੇ ਨਾਲ ਸਭ ਜਾਰੀ ਆ। ਪੰਜਾਬੀ ਦੇ ਵਿੱਚ ਇਸ ਵੇਲੇ ਜਿੰਨੇ ਹਿੰਸਕ ਗੀਤ ਪ੍ਰਮੋਟ ਹੋ ਰਹੇ ਆ, ਜਿਹਦੇ ਵਿੱਚ ਹਥਿਆਰਾਂ, ਰਫਲਾਂ, ਪਿਸਤੌਲਾਂ, ਗੁੰਡਾਗਰਦੀ ਦੀ ਗੱਲ ਕੀਤੀ ਜਾਂਦੀ ਆ। ਬੇਸ਼ੱਕ ਉਹਦੀ ਗੱਲ ਕਿਤੇ ਵੱਡੇ ਮਰਜ਼ੀ ਪੱਧਰ ਦੇ ਉੱਤੇ ਹੋਣੀ ਸ਼ੁਰੂ ਕਿਉਂ ਹੋ ਗਈ ਹੋਵੇ, ਪੰਜਾਬੀਆਂ ਨੇ ਨਾ ਪਿਛਲੇ ਸਮੇਂ ਤੋਂ ਕੁਛ ਸਿੱਖਿਆ, ਨਾ ਅੱਗੋਂ ਸਿੱਖਣ ਦੇ ਵਾਸਤੇ ਤਿਆਰ ਨੇ। ਇੱਕ ਹੋਰ ਲੜਕੀ ਜਿਹੜੀ ਸੀ ਜਿਹਨੇ ਅਜੇ ਆਪਣੀ ਜ਼ਿੰਦਗੀ ਜਿਹੜੀ ਦੀ ਲੰਬੀ ਦੇਖਣੀ ਸੀਗੀ, ਪਰ ਉਹ MBA ਦੀ ਜਿਹੜੀ ਸਟੂਡੈਂਟ ਸੀ ਉਹ ਮਾਰੀ ਗਈ। ਕਾਰਨ ਕੀ ਹੋਇਆ ਕਿ ਹੁਸ਼ਿਆਰਪੁਰ ਦੇ ਵਿੱਚ ਇਹ ਜਿਹੜਾ ਚੱਠਾ ਬਾਜ਼ਾਰ ਦੇ ਵਿੱਚ ਇੱਕ ਵਿਆਹ ਦੇ ਮੌਕੇ ਦੇ ਉੱਤੇ ਜਿਹੜੀ ਲੜਕੀ ਦਾ ਵਿਆਹ ਸੀਗਾ ਜੀ, ਉਸ ਘਰ ਦੇ ਵਿੱਚ ਜਿਹੜਾ ਜੀ ਲੇਡੀ ਸੰਗੀਤ, ਜਿਹੜਾ ਅੱਜ ਕੱਲ੍ਹ ਲੇਡੀ ਸੰਗੀਤ ਨਾਂ ਦਾ ਹੀ ਰਹਿ ਗਿਆ, ਉਹੀ ਢੋਲ ਢਮੱਕਾ, DJ, ਦਾਰੂ, ਸਾਰਾ ਕੁਛ ਉਹ ਚੱਲ ਰਿਹਾ ਸੀਗਾ। ਇਹਦੇ ਵਿੱਚ ਸਮਾਗਮ ਦੇ ਵਿੱਚ ਚੱਲਦਿਆਂ ਜਿਹੜੀ ਲੜਕੀ ਦਾ ਵਿਆਹ ਸੀ ਉਹਦੇ ਪਿਓ ਦਾ ਅੱਗੋਂ ਦੋਸਤ ਕੋਈ ਆਇਆ ਹੋਇਆ ਸੀਗਾ, ਜਿਹੜਾ ਉਹਨੇ ਗੋਲੀ ਚਲਾ ਦਿੱਤੀ, ਜਿਹੜੇ ਉਹੀ ਡਾਂਸ ਕਰਦਿਆਂ ਹੋਇਆ ਉਹੋ ਜਿਹੇ ਗੀਤਾਂ ਦੇ ਉੱਤੇ ਜੀ। ਇਸ ਸਾਰੇ ਕਾਸੇ ਨੂੰ ਦੇਖ ਰਹੀ ਸੀ ਕੋਠੇ ਦੇ ਉੱਤੇ ਖੜੀ ਇੱਕ ਲੜਕੀ ਸਾਕਸ਼ੀ, ਔਰ ਇਹ ਗੋਲੀ ਜਿਹੜੀ ਸੀਗੀ ਉਹ ਸਾਕਸ਼ੀ ਅਰੋੜਾ ਦੇ ਜਾ ਵੱਜੀ। ਉਹਨੂੰ ਹਸਪਤਾਲ ਲਿਜਾਇਆ ਗਿਆ, ਜਦੋਂ ਪਤਾ ਲੱਗਿਆ ਪਰ ਉਹਦੀ ਮੌਤ ਦੱਸਦੇ ਆ ਕਿ ਥਾਂ ਹੋ ਗਈ ਇਸ ਗੋਲੀ ਦੇ ਨਾਲ ਜੀ। ਸਾਕਸ਼ੀ APJ ਕਾਲਜ ਜਲੰਧਰ ਦੇ ਵਿੱਚੋਂ MBA ਜਿਹੜਾ ਉਹ ਕਰ ਰਹੀ ਸੀ, ਉਹੀ ਹੋਇਆ। ਪੁਲਿਸ ਪਹੁੰਚੀ, ਉਹਨੇ ਜਿਹੜਾ ਕੁੜੀ ਦਾ ਪਿਓ ਸੀਗਾ ਉਹਨੂੰ ਤਾਂ ਗ੍ਰਿਫਤਾਰ ਕਰ ਲਿਆ, ਪਰ ਗੋਲੀ ਚਲਾਉਣ ਵਾਲਾ ਜਿਹੜਾ ਜੀ ਉਹ ਫਰਾਰ ਦੱਸਿਆ ਜਾਂਦਾ। ਜਿਹਨੇ ਗੋਲੀ ਚਲਾਈ ਇਹ ਪਿਛਲੇ ਕੁਛ ਸਾਲਾਂ ਤੋਂ ਐਸੀ ਜਿਹੜੀ ਜੀ ਇੱਕ ਪੰਜਾਬੀਆਂ ਦੀ ਪ੍ਰਵਿਰਤੀ ਵਿੱਚ ਸ਼ਾਮਿਲ ਹੋ ਗਈ ਆ ਕਿ ਹੁਣ ਤੱਕ ਅੱਧੀ ਦਰਜਨ ਤੋਂ ਉੱਪਰ ਡੈਥ ਜਿਹੜੀਆਂ ਇਸ ਵਰ੍ਹੇ ਦੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਹੋ ਚੁੱਕੀਆਂ ਨੇ। ਇਸੇ ਤਰੀਕੇ ਦੇ ਨਾਲ ਗੋਲੀ ਚੱਲਦੀ ਆ, 4 ਦਿਨ ਉਹਦਾ ਚਰਚਾ ਰਹਿੰਦਾ ਹੈ, ਉਦੋਂ ਬਾਅਦ ਗੱਲ ਫੇਰ ਆਈ ਗਈ ਹੋ ਜਾਂਦੀ ਆ। ਉਦੋਂ ਤੱਕ ਜਦੋਂ ਤੱਕ ਕਿਸੇ ਹੋਰ ਵਿਆਹ ਦੇ ਵਿੱਚ ਇਸੇ ਤਰ੍ਹਾਂ ਦਾ ਹਾਦਸਾ ਨਹੀਂ ਜਿਹੜਾ ਜੀ ਉਹ ਵਾਪਰ ਜਾਂਦਾ। ਜਿਹੜੇ ਗੀਤ ਇਹਨਾਂ ਦਿਨਾਂ ਦੇ ਵਿੱਚ ਪ੍ਰੋਡਿਊਸ ਹੋ ਰਹੇ ਨੇ, ਉਹਨਾਂ ਗੀਤਾਂ ਦਾ ਇੱਕ ਬਹੁਤ ਵੱਡਾ ਰੋਲ ਹੈ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਜਨਮ ਦੇਣ ਦਾ। ਕੈਨੇਡਾ ਦੇ ਵਿੱਚੋਂ ਵੀ ਕੁਝ ਗੀਤ ਜਿਹੜੇ ਆ ਜੀ ਉਹ ਪ੍ਰਮੋਟ ਹੋ ਰਹੇ ਆ, ਪਰ
ਬੇਸ਼ਰਮੀ ਦੀ ਹੱਦ ਲੰਘਦਿਆਂ ਹੋਇਆ ਜਿਹੜੇ ਇਹ ਗਾਇਕ ਨੇ ਉਹਨਾਂ ਨੇ ਇਸ ਤੋਂ ਕੁਛ ਨਹੀਂ ਸਿੱਖਿਆ, ਸਗੋਂ ਉਲਟਾ ਜਿਹੜਾ ਜੀ ਇਹਦੇ ਵਿਰੁੱਧ ਬੋਲਣ ਵਾਲਿਆਂ ਦੇ ਵਾਸਤੇ ਉਹ ਕਹਿੰਦੇ ਆ ਕਿ ਉਹਨਾਂ ਨੂੰ ਕੌਣ ਸੁਣਦਾ, ਅਸੀਂ ਤਾਂ ਉਹਨਾਂ ਲੋਕਾਂ ਨੂੰ ਸੁਣਾਉਣੇ ਆ ਜਿਹੜੇ ਕਿ ਇੱਦਾਂ ਦੇ ਗੀਤ ਸੁਣਨਾ ਚਾਹੁੰਦੇ ਆ। ਹੁਣ ਇਹ ਪੰਜਾਬੀਆਂ ਦੇ ਉੱਤੇ ਡਿਪੈਂਡ ਹੈ ਜੀ, ਕਿਉਂਕਿ ਵਾਕਿਆ ਹੀ ਇਹਨਾਂ ਗਾਇਕਾਂ ਦੇ ਕਹੇ ਦੇ ਅਨੁਸਾਰ ਇੱਦਾਂ ਦੇ ਗੀਤ ਹੀ ਸੁਣਨੇ ਚਾਹੁੰਦੇ ਆ। ਤੇ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ, ਜਾਂ ਫਿਰ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ। ਜੱਟ ਕਿੰਨੇ ਕੁ ਫਾਇਰ ਕਰਦੇ ਆ ਪਾਬੰਦੀ ਵਾਲੀ ਜਗ੍ਹਾ ਦੇ ਉੱਤੇ, ਇਹਦਾ ਅੰਦਾਜ਼ਾ ਇੱਥੋਂ ਹੀ ਲਾਇਆ ਜਾ ਸਕਦਾ ਹੈ ਕਿ ਇੰਨੀ ਦਿਨੀ ਪੁਲਿਸ ਨੇ ਇੱਕ ਮੁਹਿੰਮ ਵਿੱਢੀ ਆ ਉਹ ਗੈਂਗਸਟਰਾਂ ਦੇ ਤੇ ਇਹਨਾਂ ਹਿੰਸਕ ਗੀਤ ਗਾਉਣ ਵਾਲਿਆਂ ਦੇ ਗਾਇਕਾਂ ਦੇ ਪਰਿਵਾਰਾਂ ਤੱਕ, ਰਿਸ਼ਤੇਦਾਰਾਂ ਤੱਕ ਪਹੁੰਚ ਕਰ ਰਹੀ ਹੈ। ਭਾਵ ਕਿ ਗੈਂਗਸਟਰ ਤੇ ਹਿੰਸਕ ਗਾਣੇ ਗਾਉਣ ਵਾਲੇ ਗਾਇਕ ਜਿਹੜੇ ਨੇ ਉਹ ਇੱਕੋ ਜਿਹੇ ਨੇ ਤਕਰੀਬਨ, ਜੇ ਆਪਾਂ ਪੁਲਿਸ ਦਾ ਵੀ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ ਤਾਂ। ਜੀ ਅੰਬਾਲੇ ਦੇ ਵਿੱਚ ਇੱਕ ਬਾਲ ਸੁਧਾਰ ਘਰ ਹੈ, ਆਬਜ਼ਰਵੇਸ਼ਨ ਹੋਮ, ਇੱਥੇ ਰਾਤ 1:30 ਵਜੇ ਹੱਤਿਆ, ਜਿਹੜਾ ਜਾਨਲੇਵਾ ਹਮਲਾ, ਉਕਸੋ, ਅਗਵਾ, ਚੋਰੀ ਦੇ ਮਾਮਲਿਆਂ ਦੇ ਵਿੱਚ ਫਸੇ 9 ਜਾਣੇ ਜਿਹੜੇ ਸੀ ਉਹ ਕੰਧ ਟੱਪ ਕੇ ਭੱਜ ਗਏ। ਸਵੇਰੇ ਤਕਰੀਬਨ 5:15 ਵਜੇ ਜਦੋਂ ਮੈਸ ਦਾ ਸਟਾਫ ਸੀਗਾ ਆਇਆ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਥੋਂ ਬੰਦੀ ਜਿਹੜੇ ਆ ਉਹ ਭੱਜ ਗਏ ਆ। ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਫਰਾਰ ਜਿਹੜੇ ਨਾਬਾਲਗ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇੱਥੇ ਜਿਹੜਾ 24 ਬੰਦੇ ਰਹਿ ਰਹੇ ਸੀਗੇ, ਬੰਦੀ ਰਹਿ ਰਹੇ ਸੀਗੇ, ਨਾਬਾਲਗ ਜਿਹੜੇ ਸੀਗੇ ਇਸ ਜਿੱਥੋਂ ਇਹ ਭੱਜੇ ਆ, ਇਹਦੇ ਵਿੱਚੋਂ 9 ਬੰਦੀ ਜਿਹੜੇ ਨੇ ਉਹਨਾਂ ਨੇ ਫਰਾਰ ਹੋਣ ਤੋਂ ਪਹਿਲਾਂ ਕਮਰੇ ਨੂੰ ਬਾਹਰੋਂ ਲੱਗਾ ਜਿੰਦਰਾ ਜਿਹੜਾ ਸੀ ਲੋਹੇ ਦੀ ਪਾਈਪ ਦੇ ਨਾਲ ਤੋੜ ਲਿਆ। ਬਾਥਰੂਮ ਦੇ ਰੋਸ਼ਨਦਾਨ ਦੇ ਰਾਹੀਂ ਇਹ ਬਾਹਰ ਨਿਕਲ ਗਏ ਤੇ ਪੌੜੀ ਰਾਹੀਂ ਸੁਧਾਰ ਘਰ ਦੀ ਬਾਹਰਲੀ ਕੰਧ ਟੱਪ ਕੇ ਫਰਾਰ ਹੋ ਗਏ। ਫਰਾਰ ਹੋਣ ਵਾਲਿਆਂ ਵਿੱਚ ਪਾਣੀਪਤ ਦੇ 2 ਸ਼ਾਮਲੀ, ਯੂਪੀ ਦੇ ਜੰਡਲੀ, ਅੰਬਾਲੇ ਦੇ, ਕੁਰਕਸ਼ੇਤਰ ਦਾ, ਕੈਥਲ ਦਾ, ਯਮੁਨਾ ਨਗਰ ਦਾ, ਸੋਨੀਪਤ ਦਾ ਤੇ ਪਟਿਆਲੇ ਦੇ ਜਿਹੜੇ ਦੀ ਇਹ ਸ਼ਾਮਲ ਨੇ। ਜ਼ਿਲ੍ਹਾ ਮਹਿਲਾ ਤੇ ਬਾਲ ਵਿਕਾਸ ਜਿਹੜੇ ਅਧਿਕਾਰੀ ਹੈ ਜੀ, ਉਹਨੇ ਇਸ ਬਾਲ ਸੁਧਾਰ ਦਾ ਘਰ ਦਾ ਮੁਆਇਨਾ ਕੀਤਾ ਸੀਗਾ ਇਸੇ ਮਹੀਨੇ ਦੀ 1 ਤਰੀਕ ਨੂੰ, ਤੇ ਸੁਪਰਡੈਂਟ ਨੂੰ ਖਰਾਬ ਪਏ CCTV ਕੈਮਰੇ ਠੀਕ ਕਰਵਾਉਣ ਦੇ ਆਦੇਸ਼ ਦਿੱਤੇ ਗਏ ਸੀਗੇ, ਪਰ ਉਹਦੇ ਉੱਤੇ ਕੋਈ ਗੌਰ ਜਿਹੜਾ ਜੀ ਉਹ ਨਹੀਂ ਹੋਇਆ। ਹੁਣ ਕਹਿੰਦੇ ਇੱਕ ਬੰਦੀਆਂ ਨੂੰ ਫੜਨ ਦੇ ਵਾਸਤੇ ਟੀਮ ਜਿਹੜੀ ਹੈ ਜੀ ਉਹ ਬਣਾ ਦਿੱਤੀ ਗਈ ਆ। ਲਾਪਰਵਾਹੀ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਸ ਬਾਲ ਸੁਧਾਰ ਘਰ ਦੇ ਵਿੱਚ 122 ਬੱਚੇ ਬੰਦੀ ਨੇ ਜਿਹੜੇ ਨਾਬਾਲਗ ਨੇ, ਜਦੋਂ ਕਿ ਇਹਦੀ ਸਮਰੱਥਾ ਜਿਹੜੀ ਹੈ ਜੀ ਉਹ ਸਿਰਫ 50 ਦੀ ਆ। ਤੋ ਅਜੇ ਭਾਲ ਜਿਹੜੀ ਹੈ ਜੀ ਉਹ ਜਾਰੀ ਆ। ਸਰਸੇ ਵਾਲੇ ਦਾ ਜ਼ਿਕਰ ਖਬਰਾਂ 'ਚ ਨਾ ਹੋਵੇ ਤੇ ਉਹ ਖਬਰਾਂ ਅਧੂਰੀਆਂ ਰਹਿ ਜਾਂਦੀਆਂ ਨੇ। ਇੰਨੀ ਦਿਨੀ ਡੇਰਾ ਸਰਸਾ ਇੱਕ ਹੋਰ ਪੱਖੋਂ ਚਰਚਿਤ ਹੈ ਮੌੜ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ, ਕਿਉਂਕਿ ਇਹਦੀਆਂ ਤਾਰਾਂ ਜਾ ਕੇ ਜੁੜ ਰਹੀਆਂ ਨੇ ਡੇਰਾ ਸਰਸਾ ਦੇ ਨਾਲ। ਇਸ ਮਾਮਲੇ ਦੇ ਉੱਤੇ ਤਕਰੀਬਨ ਸਿਆਸੀ ਪਾਰਟੀਆਂ ਨੇ ਚੁੱਪ ਜਿਹੜੀ ਹੈ ਜੀ ਉਹ ਵੱਟ ਲਈ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਨੇਤਾ ਜਿਹੜੇ ਨੇ ਜੀ ਉਹ ਬਿਲਕੁਲ ਸ਼ਾਂਤ ਨੇ। ਉਹ ਪੁਲਿਸ ਆਫਿਸਰ ਜਿਹੜੇ ਛੋਟੀ-ਛੋਟੀ ਗੱਲ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਸੀ ਮਿੰਟੋ ਮਿੰਟੀ, ਕਦੀ ਚੰਡੀਗੜ੍ਹ, ਕਦੀ ਮੋਹਾਲੀ, ਕਦੀ ਜਲੰਧਰ, ਉਹ ਵੀ ਸਾਰੇ ਦੇ ਸਾਰੇ ਚੁੱਪ ਨੇ। ਪੁਲਿਸ ਨੇ ਅੰਦਰੂਨੀ ਰੂਪ 'ਚ ਕੁਝ ਖੁਲਾਸੇ ਕੀਤੇ ਨੇ। ਪੁਲਿਸ ਨੇ ਸਾਹਮਣੇ ਆ ਕੇ ਅਜੇ ਮੀਡੀਆ ਦੇ ਇਹਦੇ ਸੰਬੰਧੀ ਖੁਲਾਸੇ ਨਹੀਂ ਕੀਤੇ। ਪੁਲਿਸ ਦੇ ਹੱਥ ਲੱਗ ਬਹੁਤ ਕੁਝ ਗਿਆ, ਪਰ ਅਜੇ ਜਿਹੜੀਆਂ ਇਹਦੀਆਂ ਤਾਰਾਂ ਹੋ ਸਕਦਾ ਜੀ ਤਾਂ ਜੁੜਦੀਆਂ ਹੁਣ, ਜਿਹਦੇ ਕਰਕੇ ਥੋੜਾ ਜਿਹਾ ਸਲੋ ਇਹਦੇ ਵਿੱਚ ਆ ਗਿਆ। ਪਰ ਇਹ ਇਸ ਵੇਲੇ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਆ ਉਹ ਇਹਦੇ ਤੋਂ ਥੋੜੀ ਵੱਖਰੀ ਆ। ਮੌਜੂਦਾ ਪੰਜਾਬ ਸਰਕਾਰ ਨੇ ਚੁੱਪ ਚਪੀਤੇ ਸਰਸੇ ਦੇ ਪ੍ਰਬੰਧਕਾਂ ਨੂੰ ਡੇਰੇ ਖੋਲਣ ਤੇ ਨਾਮ ਚਰਚਾ ਕਰਨ ਦੇ ਵਾਸਤੇ ਹਰੀ ਝੰਡੀ ਦੇ ਦਿੱਤੀ ਆ, ਔਰ ਇਹਦੀ ਨਾਮ ਚਰਚਾ ਕਰਨ ਦੀ ਜ਼ਬਾਨੀ ਖੁੱਲੀ ਛੁੱਟੀ ਜਿਹੜੀ ਉਹ ਦੇ ਦਿੱਤੀ ਗਈ ਆ। ਪੰਜਾਬ ਦੇ ਵਿੱਚ ਸਰਸਾ ਦਾ ਸਭ ਤੋਂ ਵੱਡਾ ਡੇਰਾ ਸਲਾਵਤਪੁਰਾ ਜਿਹੜਾ 14 ਜਨਵਰੀ ਤੋਂ ਨਾਮ ਚਰਚਾ ਇੱਥੇ ਹੋਣ ਲੱਗ ਗਈ ਆ। ਬਠਿੰਡਾ, ਮਲੋਟ ਸੜਕ ਦੇ ਉੱਤੇ ਪੈਂਦੇ ਨਾਮ ਚਰਚਾ ਦੇ ਵਿੱਚ ਨਾਮ ਚਰਚਾ ਸ਼ੁਰੂ ਹੋ ਗਈ ਕੱਲ। ਇਹਨਾਂ ਡੇਰਿਆਂ ਦੇ ਉੱਤੇ ਨਾਮ ਚਰਚਾ 'ਚ ਅਖੀਰਲੀ ਵਾਰੀ ਅਗਸਤ 17 ਦੇ ਪਹਿਲੇ ਹਫ਼ਤੇ ਨਾਮ ਚਰਚਾ ਹੋਈ ਸੀ। ਉਸ ਮਗਰੋਂ ਡੇਰਾ ਸਰਸਾ 'ਚ 7 ਤੋਂ 15 ਅਗਸਤ 17 ਤੱਕ ਸਮਾਗਮ ਹੋਏ। ਕਾਂਗਰਸ ਹੁਕੂਮਤ ਡੇਰਾ ਪ੍ਰੇਮੀਆਂ ਨੂੰ ਖੁਸ਼ ਰੱਖਣਾ ਚਾਹੁੰਦੀ ਆ, ਜਿਹਦੇ ਕਰਕੇ ਪੁਲਿਸ ਅਫਸਰ ਦਿਆਲੂ ਹੋ ਗਏ ਆ। ਸਰਸਾ ਡੇਰੇ 14 ਜਨਵਰੀ ਨੂੰ ਡੇਰਾ ਸਲਾਵਤਪੁਰਾ ਦੇ ਵਿੱਚ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਮਨਾਇਆ ਗਿਆ, ਜਿਹਦੀ ਪ੍ਰਵਾਨਗੀ ਲੈਣ ਲਈ ਦਰਖਾਸਤ SDM ਰਾਮਪੁਰਾ ਨੂੰ ਦਿੱਤੀ ਗਈ। SDM ਨੇ ਕਿਹਾ ਜੀ ਕਿ ਉਹਨੇ ਪ੍ਰਵਾਨਗੀ ਲਈ ਪੁਲਿਸ ਤੋਂ ਰਿਪੋਰਟ ਮੰਗੀ, ਪੁਲਿਸ ਵੱਲੋਂ ਕੋਈ ਜਵਾਬ ਨਹੀਂ ਆਇਆ। DSP ਰਾਮਪੁਰਾ ਜਿਹੜਾ ਜੀ ਉਹ ਕਹਿੰਦੇ ਆ ਇਹਦੇ ਵਾਸਤੇ ਪਤਾ ਨਹੀਂ, ਪ੍ਰਵਾਨਗੀ ਦੇਣਾ ਸਿਵਲ ਪ੍ਰਸ਼ਾਸਨ ਦਾ ਹੱਕ ਹੈ। ਗੱਲ ਗੋਲ ਮੋਲ ਕਰਕੇ ਪ੍ਰਵਾਨਗੀ ਦੇ ਦਿੱਤੀ ਗਈ। ਸਲਾਵਤਪੁਰਾ 'ਚ 14 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੇਰਾ ਪ੍ਰੇਮੀ ਇਕੱਠੇ ਹੋਏ। ਡੇਰਾ ਮੁਖੀ ਦੀ
ਜਿਹੜੀ CD ਸੀ ਉਹ ਸਕਰੀਨ ਦੇ ਉੱਤੇ ਚਲਾਈ ਗਈ। ਪੁਲਿਸ ਨੇ ਇਤਰਾਜ਼ ਵੀ ਕੀਤਾ। ਮਗਰੋਂ ਹਰ ਐਤਵਾਰ ਨੂੰ ਸਤਸੰਗ ਆਰਾਮ ਦੇ ਨਾਲ ਜਿਹੜਾ ਸੀ ਉਹ ਹੋਣਾ ਸ਼ੁਰੂ ਹੋ ਗਿਆ। ਤਲਾਵਤਪੁਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਦੀ ਜ਼ਮਾਨਤ 6 ਦਸੰਬਰ ਨੂੰ ਹੋਈ ਆ। ਉਹਦੇ ਪੁੱਤ ਗੁਰਦੀਪ ਸਿੰਘ ਆਦਮਪੁਰ ਕਹਿੰਦਾ ਕਿ ਉਹ 2-3 ਵਿਅਕਤੀ IG ਬਠਿੰਡਾ ਨੂੰ ਮਿਲੇ ਸੀ, ਜਿਨ੍ਹਾਂ ਨੇ ਨਾਮ ਚਰਚਾ ਦੇ ਵਾਸਤੇ ਜ਼ਬਾਨੀ ਪ੍ਰਵਾਨਗੀ ਜਿਹੜੀ ਜੀ ਉਹ ਦੇ ਦਿੱਤੀ। ਇਹ ਜਿਹੜੇ ਆ ਜੀ ਉਹ ਦੱਸਦੇ ਆ ਕਿ ਸਵੇਰੇ ਸ਼ਾਮ 1 ਘੰਟਾ ਨਾਮ ਚਰਚਾ ਹੋਣੀ ਸ਼ੁਰੂ ਹੋ ਗਈ ਆ। ਐਤਵਾਰੀ ਨਾਮ ਚਰਚਾ 'ਚ ਪੈਰੋਕਾਰਾਂ ਦੀ ਗਿਣਤੀ ਵੱਧ ਜਾਂਦੀ ਆ। ਡੇਰਾ ਮੁਖੀ 28 ਅਗਸਤ 17 ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਾਮ ਚਰਚਾ ਦੇ ਉੱਤੇ ਪੁਲਿਸ ਜਿਹੜੀ ਆ ਜੀ ਉਹ ਹਾਵੀ ਹੋ ਗਈ ਸੀ। ਹੁਣ ਜਿਹੜਾ ਜੀ ਸਾਰਾ ਕੁਝ ਠੀਕ ਠਾਕ ਹੋ ਗਿਆ, ਕਿਉਂਕਿ ਹਰੀ ਝੰਡੀ ਸਰਕਾਰ ਦੇ ਵੱਲੋਂ ਜ਼ਬਾਨੀ ਕਲਾਮੀ ਜਿਹੜੀ ਆ ਜੀ ਉਹ ਮਿਲ ਗਈ ਹੈ। ਵੇਖਦੇ ਹਾਂ ਹਾਈ ਕੋਰਟ ਦੇ ਵਿੱਚ ਕੋਈ ਵਿਅਕਤੀ ਜਿਹੜਾ ਜੀ ਉਹ ਇਸ ਮਾਮਲੇ ਨੂੰ ਲੈ ਕੇ ਅਪਰੋਚ ਕਰਦਾ ਜਾਂ ਨਹੀਂ। ਪਿਛਲੇ ਦਿਨਾਂ ਤੋਂ ਜਿਹੜਾ 1984 ਦਾ ਸਿੱਖ ਕਤਲੇਆਮ ਹੈ ਉਹਨੂੰ ਲੈ ਕੇ ਚਰਚਾ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਜਗਦੀਸ਼ ਟਾਈਟਲਰ ਦੇ ਬਾਰੇ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਚੱਲੀ ਜਾ ਰਿਹਾ। ਅਕਾਲੀ ਦਲ ਨੂੰ ਲੱਗਦਾ ਹੈ ਕਿ ਉਹਦੇ ਹੱਥ ਇੱਕ ਪੰਥਕ ਮੁੱਦਾ ਜਿਹੜਾ ਜੀ ਉਹ ਆਇਆ, ਇਸ ਕਰਕੇ ਉਹ ਕਾਫੀ ਰੌਲਾ ਰੱਪਾ ਇਸ ਮਾਮਲੇ ਦੇ ਉੱਤੇ ਪਾ ਰਿਹਾ, ਜਦੋਂ ਕਿ ਉਹਦੀ ਭਾਈਵਾਲੀ ਕੇਂਦਰ ਦੀ ਸਰਕਾਰ ਦੇ ਨਾਲ ਹੈ। ਉਹਨਾਂ ਦੇ ਇੱਕ ਮੰਤਰੀ ਕੇਂਦਰ ਦੇ ਵਿੱਚ ਨੇ, ਚਾਹੁਣ ਤਾਂ ਇਹਨੂੰ ਲੈ ਕੇ ਉਹ ਕਾਰਵਾਈ ਕਰਵਾ ਸਕਦੇ ਨੇ, ਕਰਵਾਉਣਗੇ ਜਾਂ ਖਬਰਾਂ ਤੱਕ ਸੀਮਤ ਨੇ, ਇਹ ਤਾਂ ਆਉਣ ਵਾਲੇ ਦਿਨ ਜਿਹੜੇ ਆ ਜੀ ਉਹ ਦੱਸ ਦੇਣਗੇ। ਪਰ ਇਹਦੇ ਵਿੱਚ ਜਿਹੜਾ ਜੀ ਅਖਬਾਰੀ ਬਿਆਨਬਾਜ਼ੀ ਜਿਹੜੀ ਆ ਜੀ ਉਹ ਜਾਰੀ ਆ, ਤੇ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਆਏ ਨੇ। ਮੁੱਖ ਮੰਤਰੀ ਹੋਰਾਂ ਨੇ 3 ਦਹਾਕੇ ਪਹਿਲਾਂ ਹੋਏ 1984 ਦੇ ਕਤਲੇਆਮ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੋਰਾਂ ਦੇ ਆਏ ਨਾਂ ਨੂੰ ਗਲਤ ਕਹਿੰਦਿਆਂ ਦਾਅਵਾ ਕੀਤਾ ਹੈ ਜੀ ਕਿ ਉਹਨਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਜਿਹੜਾ ਸੀਗਾ ਜੀ ਇਹ ਜਿਹਨੂੰ ਦੰਗੇ ਕਹਿੰਦੇ ਆ ਕਤਲੇਆਮ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਸੀਗਾ। ਇਸ ਦਾਅਵੇ ਨੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਦੇ ਉੱਤੇ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜ ਦਿੱਤੀ ਹੈ। ਮੁੱਖ ਮੰਤਰੀ ਹੋਰਾਂ ਨੇ ਰਾਜੀਵ ਗਾਂਧੀ ਦੀ ਭੂਮਿਕਾ ਦੇ ਉੱਤੇ ਸਵਾਲ ਉਠਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਹਿੰਸਾ ਸ਼ੁਰੂ ਹੋਣ ਵੇਲੇ ਇੰਦਰਾ ਗਾਂਧੀ ਦਾ ਵੱਡਾ ਪੁੱਤ ਦਿੱਲੀ ਦੇ ਵਿੱਚ ਮੌਜੂਦ ਨਹੀਂ ਸੀ। ਉਹਨਾਂ ਨੇ ਦਾਅਵਾ ਕੀਤਾ ਕਿ ਦੰਗੇ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ ਤੇ ਕਲਕੱਤਾ ਤੋਂ 150 ਕਿਲੋਮੀਟਰ ਦੂਰ ਕੋਟਾਈ ਦੇ ਵਿੱਚ ਸੀਗਾ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ TV ਇੰਟਰਵਿਊ ਦੇ ਵਿੱਚ ਜਗਦੀਸ਼ ਟਾਈਟਲਰ ਦੇ ਬਿਆਨ ਨੂੰ ਜਾਣਬੁੱਝ ਕੇ ਗਲਤ ਢੰਗ ਦੇ ਨਾਲ ਪੇਸ਼ ਕਰ ਰਹੇ ਆ। ਮੁੱਖ ਮੰਤਰੀ ਪੰਜਾਬ ਦਾ ਇਹ ਕਹਿਣਾ ਹੈ ਕਿ ਸਟਿੰਗ ਆਪਰੇਸ਼ਨ ਦੇ ਵਿੱਚ ਰਾਜੀਵ ਗਾਂਧੀ ਨੂੰ ਜੋੜਨ ਦੀ ਕੋਸ਼ਿਸ਼ ਕਰਨ ਲਈ ਅਕਾਲੀ ਆਗੂ ਦੀ ਉਹਨਾਂ ਆਲੋਚਨਾ ਕੀਤੀ ਹੈ, ਤੇ ਇਹ ਕਿਹਾ ਕਿ ਟਾਈਟਲਰ ਪਹਿਲਾਂ ਹੀ ਇਸ ਸਟਿੰਗ ਨੂੰ ਜਾਲੀ ਵੀਡੀਓ ਆ ਕੇ ਰੱਦ ਜਿਹੜਾ ਜੀ ਉਹ ਕਰ ਚੁੱਕਿਆ। ਮੁੱਖ ਮੰਤਰੀ ਹੋਰਾਂ ਨੇ ਟਾਈਟਲਰ ਦੇ ਬਿਆਨ ਨੂੰ ਕੁਝ ਹਿੱਸਿਆਂ ਨੂੰ ਇਹਦੇ ਸੰਦਰਭ ਦੇ ਨਾਲ ਜੋੜ ਕੇ ਪੇਸ਼ ਕਰਨ ਲਈ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਆਲੋਚਨਾ ਕਰਦਿਆਂ ਇਹਨੂੰ ਗੈਰ ਜ਼ਿੰਮੇਵਾਰੀ ਵਾਲੇ ਵਿਹਾਰਕ ਦਾ ਸਿਖਰ ਦੱਸਿਆ। ਉਹਨਾਂ ਨੇ ਦੋਸ਼ ਇਹ ਲਾਇਆ ਜੀ ਕਿ ਅਕਾਲੀ ਫੁੱਟ ਪਾਊ ਸ਼ਕਤੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਆ, ਤੇ ਇਹ ਗੱਲ ਮੁੜ ਕੇ ਪੰਜਾਬ ਦੀ ਸ਼ਾਂਤੀ ਤੇ ਸਥਿਰਤਾ ਨੂੰ ਢਾਹ ਲਾ ਸਕਦੀ ਹੈ ਜੀ। ਸੋ ਇਹ ਮਾਮਲਾ 1984 ਵਾਲਾ, ਜਿੰਨੀ ਸਿਆਸਤ ਇਹਦੇ ਉੱਤੇ ਸਿਆਸਤਦਾਨਾਂ ਨੇ ਪਿਛਲੇ 34 ਵਰ੍ਹਿਆਂ ਦੇ ਦੌਰਾਨ ਖੇਡੀ ਆ, ਇੰਨੀ ਸ਼ਾਇਦ ਹੀ ਕਿਸੇ ਹੋਰ ਮੁੱਦੇ ਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਖੇਡੀ ਗਈ ਹੋਵੇ। ਅੱਜ ਵੀ ਇਹ ਸਿਆਸਤ ਜਾਰੀ ਹੈ। ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਕੇਂਦਰੀ ਸਕੀਮਾਂ ਦੇ ਤਹਿਤ ਆਪੋ ਆਪਣੇ ਹਿੱਸੇ ਦੀਆਂ ਪੂਰੀਆਂ ਗ੍ਰਾਂਟਾਂ ਦੇਣ ਤੋਂ ਵੀ ਭੱਜ ਗਈਆਂ ਨੇ, ਜਿਹਦੇ ਕਰਕੇ ਇਹਨਾਂ ਸਕੀਮ ਅਧੀਨ ਕੰਮ ਕਰਦੇ ਸਟਾਫ ਦੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਜੀ। ਸੈਂਕੜੇ ਮੁਲਾਜ਼ਮ ਤਨਖਾਹਾਂ ਤੋਂ ਵਾਂਝੇ ਨੇ। ਸਰਵ ਸਿੱਖਿਆ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਸਰਵ ਸਿੱਖਿਆ ਅਭਿਆਨ ਜਿਹੜਾ ਜੀ ਮਿਡ ਡੇ ਮੀਲ, ਰਮਸਾ, ICT ਕੰਪਿਊਟਰ ਸਿਸਟਮ ਜਿਹੜਾ ਕੇਂਦਰੀ ਸਕੀਮਾਂ ਚੱਲਦੀਆਂ ਨੇ। ਅੰਕੜਿਆਂ ਦੇ ਅਨੁਸਾਰ ਇਸ ਸਾਲ ਹੁਣ ਤੱਕ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸਕੀਮਾਂ ਦੇ ਅਧੀਨ ਆਪਣੇ ਹਿੱਸੇ ਵਿੱਚੋਂ ਸਿਰਫ 37% ਤੇ ਕੇਂਦਰ ਸਰਕਾਰ ਨੇ ਸਿਰਫ 50% ਗ੍ਰਾਂਟਾਂ ਜਾਰੀ ਕੀਤੀਆਂ ਨੇ। ਜਦੋਂ ਕਿ ਇਹ ਸਾਲ ਖਤਮ ਹੋਣ ਕਿਨਾਰੇ ਆ, ਕੇਂਦਰ ਸਰਕਾਰ ਨੇ SSA ਸਕੀਮ ਦੇ ਅਧੀਨ ਆਪਣੇ ਹਿੱਸੇ ਦੀ ਰਾਸ਼ੀ ਦੇ ਵਿੱਚੋਂ ਸਿਰਫ 286 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਆ, ਔਰ ਇਹ ਜਿਹੜੀ ਰਕਮ ਹੈ ਇਸ ਸਕੀਮ ਅਧੀਨ ਬਣਦੀ ਕੁੱਲ ਰਕਮ ਦਾ ਸਿਰਫ 42% ਆ। ਕੇਂਦਰ ਨੇ ਰਮਸਾ ਸਕੀਮ ਦੇ ਵਾਸਤੇ ਅਜੇ ਤੱਕ 37 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਆ, ਜਿਹੜੀ ਕਿ ਇਸ ਸਕੀਮ ਲਈ ਬਣਦੀ ਕੁੱਲ ਰਾਸ਼ੀ ਦਾ ਸਿਰਫ 52% ਆ। ਕੇਂਦਰ ਸਰਕਾਰ ਨੇ ਮਿਡ ਡੇ ਮੀਲ ਦੇ ਵਾਸਤੇ ਹਾਲੇ ਤੱਕ ਸਿਰਫ 96 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਜਿਹੜੀ ਕਿ ਕੁੱਲ ਰਾਸ਼ੀ ਦਾ 60% ਹੈ।
ICT ਸਕੀਮ ਦੇ ਅਧੀਨ 2 ਕਰੋੜ ਰੁਪਏ ਦੇ ਕਰੀਬ ਗ੍ਰਾਂਟ ਜਾਰੀ ਕੀਤੀ ਗਈ ਹੈ ਔਰ ਇਹ ਟੋਟਲ ਰਾਸ਼ੀ ਦਾ 50% ਹੈ। ਔਰ ਇਸ ਸਕੀਮ ਦੇ ਅਧੀਨ 50% ਰਾਸ਼ੀ ਨਾ ਆਉਣ ਕਰਕੇ ਪ੍ਰੋਜੈਕਟ ਨੂੰ ਚਲਾਉਣ ਲਈ ਵੱਡੀਆਂ ਦਿੱਕਤਾਂ ਆ ਰਹੀਆਂ ਨੇ। ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਤੋਂ ਵੀ ਪਤਲੀ ਹਾਲਤ ਹੈ। ਪੰਜਾਬ ਸਰਕਾਰ ਵੱਲੋਂ ਇਹਨਾਂ ਸਕੀਮਾਂ ਦੇ ਅਧੀਨ ਵਿੱਤੀ ਸੰਕਟ ਕਰਕੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਰੋਕੀਆਂ ਪਈਆਂ ਨੇ। ਪੰਜਾਬ ਸਰਕਾਰ ਨੇ ਕੇਂਦਰੀ ICT ਦੇ ਅਧੀਨ ਆਪਣੀ 40% ਹਿੱਸੇ ਦੇ ਵਿੱਚੋਂ ਇਸ ਸਾਲ ਹਾਲੇ ਤੱਕ ਇੱਕ ਧੇਲੇ ਦੀ ਗ੍ਰਾਂਟ ਵੀ ਜਾਰੀ ਨਹੀਂ ਕੀਤੀ। ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਆਪਣੇ ਬਣਦੇ ਹਿੱਸੇ ਦੇ ਸਿਰਫ 175 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਜਿਹੜੀ ਕਿ ਬਣਦੀ ਰਾਸ਼ੀ ਦੀ ਸਿਰਫ 38% ਹੈ। ਔਰ ਪੰਜਾਬ ਸਰਕਾਰ ਨੇ ਰਮਸਾ ਸਕੀਮ ਦੇ ਅਧੀਨ ਫਿਲਹਾਲ 25 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ, ਜਿਹੜੀ ਕਿ ਟੋਟਲ ਰਾਸ਼ੀ ਦਾ ਸਿਰਫ 52% ਹੈ। ਔਰ ਮਿਡ ਡੇ ਸਕੀਮ ਦੇ ਵਿੱਚ ਵੀ ਅਜੇ ਤੱਕ ਕੁੱਲ ਰਾਸ਼ੀ ਦੇ ਵਿੱਚੋਂ ਸਿਰਫ 59% ਗ੍ਰਾਂਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਕਿੰਨੀ ਕੁ ਦੇਰ ਮੌਜੂਦਾ ਜਿਹੜੇ ਹਾਲਾਤ ਚੱਲ ਰਹੇ ਨੇ ਇਹਦੇ ਅਨੁਸਾਰ ਜਿਹੜਾ ਜੀ ਉਹ ਚੱਲ ਸਕੂਗੀ ਸਰਕਾਰ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਇਸ ਵੇਲੇ ਉੱਠ ਕੇ ਖੜਾ ਹੋ ਰਿਹਾ ਜੀ। ਪਿੰਡ ਕਾਲਿਆਂਵਾਲੀ ਦੀ ਇੱਕ ਜਿਹੜੀ ਵਿਧਵਾ ਔਰਤ ਹੈ ਉਹਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੋਲਡ ਡਰਿੰਕ ਦੇ ਵਿੱਚ ਨਸ਼ੀਲਾ ਪਦਾਰਥ ਦੇ ਕੇ ਉਹਦੇ ਨਾਲ ਜਬਰ ਜਨਾਹ ਦੇ ਦੋਸ਼ ਹੇਠ ਬਠਿੰਡਾ ਦਾ ਇੱਕ ਅਕਾਲੀ ਆਗੂ ਤੇ ਉਹਦਾ ਸਾਥੀ ਜਿਹੜਾ ਜੀ ਉਹ ਘਿਰ ਗਿਆ। ਜਿਹੜੀ ਇਹ ਪੀੜਤਾ ਉਹਨੂੰ ਡਾਕਟਰੀ ਮੁਆਇਨੇ ਲਈ ਸਿਵਲ ਹਸਪੀਟਲ ਮਾਨਸਾ ਦਾਖਲ ਜਿਹੜਾ ਜੀ ਉਹ ਕਰਵਾਇਆ ਗਿਆ। ਮਾਨਸੇ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਪੀੜਤਾ ਦੇ ਬਿਆਨ ਦਰਜ ਜਿਹੜੇ ਜੀ ਉਹ ਕਰਵਾਏ ਆ। ਸਿਵਲ ਹਸਪੀਟਲ ਮਾਨਸਾ ਦੇ ਵਿੱਚ ਦਾਖਲ ਜਿਹੜੀ ਇਹ ਔਰਤ ਹੈ ਉਹਨੇ ਦੱਸਿਆ ਕਿ ਕਾਲਿਆਂਵਾਲੀ 'ਚ ਗਊਸ਼ਾਲਾ ਆਉਣ ਜਾਣ ਸਮੇਂ ਬਠਿੰਡਾ ਦਾ ਇੱਕ ਅਕਾਲੀ ਆਗੂ ਦੇ ਸੰਪਰਕ 'ਚ ਆਈ ਸੀ, ਜਿਹਨੇ ਉਹਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ। ਉਹਨੇ ਇਹ ਵੀ ਕਿਹਾ ਕਿ ਅਕਾਲੀ ਆਗੂ ਨੇ ਉਹਨੂੰ ਕਿਹਾ ਸੀਗਾ ਕਿ ਬੇਸ਼ੱਕ ਅਕਾਲੀ ਦਲ ਨਾਲ ਉਹ ਸੰਬੰਧ ਰੱਖਦਾ ਪਰ ਉਹਦੀ ਕਾਂਗਰਸ ਦੀ ਧਿਰ ਦੇ ਨਾਲ ਵੀ ਚੰਗੀ ਨੇੜਤਾ ਤੇ ਉਹ ਮਾਨਸਾ ਆ ਜਾਵੇ, ਉੱਥੇ ਉਹ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਕਰਵਾ ਦੂਗਾ ਤੇ ਨੌਕਰੀ ਉਹਨੂੰ ਦਵਾ ਦੂਗਾ। ਉਹ ਕਹਿੰਦੀ ਕਿ ਅਕਾਲੀ ਆਗੂ ਦੇ ਕਹਿਣ ਦੇ ਉੱਤੇ ਉਹ ਮਾਨਸਾ ਦੇ 3 ਕੋਨੀ ਚੌਕ ਦੇ ਵਿੱਚ ਬੱਸ ਤੋਂ ਉਤਰੀ ਤਾਂ ਇੱਕ ਚਿੱਟੇ ਰੰਗ ਦੀ ਗੱਡੀ ਉਹਨੂੰ ਜਿਹੜੀ ਜੀ ਉਹ ਲੈਣ ਆ ਗਈ। ਉਹ ਕਹਿੰਦੀ ਕਿ ਉਹਨੂੰ ਇਸ ਅਕਾਲੀ ਆਗੂ ਕੋਲਡ ਡਰਿੰਕ ਪਿਆਇਆ, ਜਿਹਦੇ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਫਿਰ ਉਹਨੂੰ ਉਹਦੇ ਨਾਲ ਸਮੂਹਕ ਜਬਰ ਜਨਾਹ ਜਿਹੜਾ ਜੀ ਉਹ ਕੀਤਾ ਗਿਆ ਪਰ ਬਾਅਦ 'ਚ ਉਹਨੂੰ 3 ਕੋਨੀ ਚੌਕ ਦੇ ਵਿੱਚ ਛੱਡ ਕੇ ਜਿਹੜਾ ਜੀ ਉਹ ਫਰਾਰ ਹੋ ਗਏ। ਉਹ ਕਹਿੰਦੀ ਜਦੋਂ ਉਹਨੂੰ ਹੋਸ਼ ਆਇਆ ਤਾਂ ਉਹਨੇ ਆਪਣੇ ਪਰਿਵਾਰ ਨੂੰ ਇੱਥੇ ਬੁਲਾਇਆ। ਇਹਦੀ ਅਗਲੇਰੀ ਕਾਰਵਾਈ ਜਿਹੜੀ ਹੈ ਜੀ ਉਹ ਪੁਲਿਸ ਦੇ ਵੱਲੋਂ ਜਾਰੀ ਆ। ਅਜੇ ਅਕਾਲੀ ਆਗੂ ਦਾ ਨਾਮ ਜਿਹੜਾ ਉਹ ਸਾਹਮਣੇ ਨਹੀਂ ਆਇਆ ਪਰ ਬਠਿੰਡਾ ਦਾ ਫਿਰ ਕੱਢਵਾਂ ਅਕਾਲੀ ਇਹ ਆਗੂ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਜੀ। ਇਨੀ ਦਿਨੀ ਦਰਬਾਰ ਸਾਹਿਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਹੋਰ ਸੋਨਾ ਲਾਉਣ ਦਾ ਜਿਹੜੀ ਜੀ ਉਹ ਕਾਰ ਸੇਵਾ ਦਾ ਚਰਚਾ ਜਾਰੀ ਹੈ ਔਰ ਇਹਦੇ ਉੱਤੇ ਵੱਖ-ਵੱਖ ਵਿਚਾਰਧਾਰਾ ਜਿਹੜੀ ਹੈ ਜੀ ਉਹ ਆ ਰਹੀ ਹੈ। ਸੋਨੇ ਦੀ ਖਬਰ ਨੂੰ ਬਹੁਤ ਵਧਾ ਚੜਾ ਕੇ ਜਿਹੜਾ ਜੀ ਉਹ ਪੇਸ਼ ਕੀਤਾ ਜਾ ਰਿਹਾ ਹੈ ਕਿ ਹੋਰ ਸੋਨਾ ਜਿਹੜਾ ਜੀ ਉਹ ਲਾਇਆ ਜਾ ਰਿਹਾ। ਇਹਦੇ ਉੱਤੇ ਸਿੱਖ ਵਿਦਵਾਨ ਜਿਹੜੇ ਨੇ ਸਿੱਖ ਇੰਟਲੈਕਚੁਅਲ ਭਾਈ ਅਸ਼ੋਕ ਬਾਗੜੀਆ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਜਿਹੜਾ ਇਹ ਦਰਵਾਜ਼ਾ ਹੈ ਉਹਦੇ ਦਰਸ਼ਨੀ ਡਿਓੜੀ ਦੇ ਗੰਬਦਾਂ ਦੇ ਉੱਤੇ ਸੋਨੇ ਦੇ ਪੱਤਰੇ ਲਾਉਣ ਦੀ ਕਾਰ ਸੇਵਾ ਸ਼ੁਰੂ ਕਰਨ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੋਨਾ ਸਿੱਖ ਧਰਮ ਦੀ ਹਲੀਮੀ ਦੀ ਧਾਰਨਾ ਦੇ ਖਿਲਾਫ ਹੈ। ਭਾਈ ਗੁਰਦਾਸ ਜੀ ਦਾ ਹਵਾਲਾ ਦਿੰਦਿਆਂ ਹੋਇਆ ਅਸ਼ੋਕ ਸਿੰਘ ਬਾਗੜੀਆ ਹੋਰਾਂ ਨੇ ਕਿਹਾ ਕਿ ਸਿੱਖ ਧਰਮ ਸ਼ਬਦ ਭਾਵ ਗਿਆਨ ਦੇ ਉੱਤੇ ਜ਼ੋਰ ਦਿੰਦਾ ਹੈ। ਇਹਨੇ ਕਿਰਤ ਦੇ ਸਿਧਾਂਤ ਨੂੰ ਮਾਨਤਾ ਜਿਹੜੀ ਹੈ ਜੀ ਉਹ ਦਿੱਤੀ ਹੈ। ਇਹਦੀ ਹਲੀਮੀ ਰਾਜ ਦੀ ਧਾਰਨਾ ਵੀ ਮੌਜੂਦਾ ਜਿਹੜਾ ਰਾਜ ਕੀ ਜਿਹੜਾ ਤਾਮਝਾਮ ਹੈ ਉਹਦੇ ਬਦਲ ਵਜੋਂ ਪੇਸ਼ ਕੀਤੀ ਗਈ ਹੈ। ਸਭ ਤੋਂ ਪਵਿੱਤਰ ਤੇ ਉੱਚ ਧਰਮ ਸਥਾਨ ਦੇ ਉੱਤੇ ਸੋਨਾ ਚੜਾਉਣਾ ਇਹਦੀ ਵਡਿਆਈ ਕਰਨ ਦਾ ਮਤਲਬ ਸਿਧਾਂਤ ਦੀ ਬਜਾਏ ਦਿਖਾਵੇ ਵਾਲੇ ਪਾਸੇ ਰੂਚਿਤ ਹੋ ਗਿਆ ਸਾਰਾ ਕੁਝ। ਅਸ਼ੋਕ ਸਿੰਘ ਬਾਗੜੀਆ ਹੋਰਿਆਂ ਦਾ ਪ੍ਰਤੀਕਰਨ ਹੈ ਜੀ ਕਿ ਪੰਜਾਬ ਸੰਕਟ ਵਿੱਚੋਂ ਲੰਘ ਰਿਹਾ। ਹਜ਼ਾਰਾਂ ਮਜ਼ਦੂਰ ਕਿਸਾਨ ਕਰਜ਼ੇ ਦੇ ਬੋਝ ਦੇ ਹੇਠ ਖੁਦਕੁਸ਼ੀ ਕਰਨ ਲਈ ਮਜਬੂਰ ਨੇ ਔਰ ਸ਼ਬਦ ਦੀ ਵਡਿਆਈ ਕਰਨ ਵਾਲੇ ਧਰਮ ਦੇ ਪੈਰੋਕਾਰਾਂ ਨੂੰ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਉਠਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿਹੜੀਆਂ ਲੋਕਲ ਗੁਰਦੁਆਰਾ ਕਮੇਟੀਆਂ ਨੇ ਉਹਨਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਉਹ ਏਦਾਂ ਦੇ ਸਾਰੇ ਬੱਚਿਆਂ ਨੂੰ ਪੜ੍ਹਾਉਣ ਦਾ ਪ੍ਰਬੰਧ ਕਰੇ। ਇਹ ਕੰਮ ਸਿੱਖਾਂ ਨੂੰ ਦਸਵੰਧ ਕੱਢਣ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਪਾਸੇ ਧਿਆਨ ਦੇਵੇ। ਉਹਨਾਂ ਨੇ ਕਿਹਾ ਕਿ ਜੇ ਸਿੱਖੀ ਦੀ ਜੜ ਮਜ਼ਬੂਤ ਕਰਨ ਵਾਲਾ ਕਿਰਤੀ ਇਸ ਵੇਲੇ ਮੰਦਹਾਲੀ ਦੀ ਹਾਲਤ ਦੇ ਵਿੱਚ ਹੈ ਤਾਂ ਸਿੱਖੀ ਜਜ਼ਬਾ ਤੇ ਸਿਧਾਂਤ ਕਿਵੇਂ ਪ੍ਰਫੁੱਲਤ ਜਿਹੜਾ ਜੀ ਉਹ ਹੋਊਗਾ। ਭਾਈ ਅਸ਼ੋਕ ਸਿੰਘ ਬਾਗੜੀਆ ਜੀ ਦਾ ਸੁਝਾਅ ਜਿਹੜਾ ਜੀ ਉਹ ਬੜਾ ਕਮਾਲ ਦਾ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਿੱਖਿਆ ਵਾਲੇ ਖੇਤਰ ਦੇ ਉੱਤੇ ਪਰ ਅਸ਼ੋਕ ਸਿੰਘ ਬਾਗੜੀਆ ਹੋਰਾਂ ਦੇ ਨਾਲ ਕੁਝ ਸਮਾਂ ਪਹਿਲਾਂ
ਮੇਰੀ ਗੱਲਬਾਤ ਹੋਈ ਸੀਗੀ ਇੱਕ ਇੰਟਰਵਿਊ ਦੇ ਦੌਰਾਨ। ਮੈਂ ਵੀ ਉਹਨਾਂ ਨੂੰ ਇਹ ਗੱਲ ਪੁੱਛੀ ਸੀਗੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਵੱਡੇ ਪੱਧਰ ਤੇ ਕਿਉਂ ਨਹੀਂ ਪ੍ਰਚਾਰੀਆਂ ਜਾਂਦੀਆਂ। ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਇੰਟਲੈਕਚੁਅਲ ਵਰਗ ਹੈ ਜੀ ਉਹ ਇਕੱਠਾ ਨੀਗਾ, ਨਾ ਉਹਨਾਂ ਦੇ ਕੋਲੇ ਕੋਈ ਪਲੇਟਫਾਰਮ ਹੈ। ਜੇ ਇਸ ਤਰ੍ਹਾਂ ਦੇ ਲੋਕ ਵੀ ਇਹ ਕਹਿੰਦੇ ਆ ਕਿ ਉਹਨਾਂ ਕੋਲੇ ਕੋਈ ਪਲੇਟਫਾਰਮ ਨੀਗਾ, ਆਈ ਥਿੰਕ ਬੜੀ ਗੰਭੀਰਤਾ ਦੇ ਨਾਲ ਸੋਚਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ ਕਿ ਕੀ ਇਹ ਸਾਰਾ ਕੁਛ ਮੌਜੂਦਾ ਦੌਰ ਦੇ ਦੌਰਾਨ ਹੀ ਸੀਮਿਤ ਕਰ ਦੇਣਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਾਸਤੇ ਵੀ ਕੁਛ ਜਿਹੜਾ ਜੀ ਉਹ ਸੋਚਿਆ ਜਾਣਾ। ਅਸ਼ੋਕ ਸਿੰਘ ਬਾਗੜੀਆ ਜੀ ਦੇ ਜਿਹੜੀ ਇਹ ਗੱਲ ਹੈ ਇਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਨ ਧਰਦੀ ਆ ਜਾਂ ਨਹੀਂ, ਪਰ ਵਿਸ਼ਵ ਭਰ ਦੇ ਵਿੱਚ ਬੈਠੇ ਸਿੱਖ ਜਿਹੜੇ ਨੇ ਜੀ ਉਹ ਇਹਦੇ ਉੱਤੇ ਵਿਚਾਰ ਜ਼ਰੂਰ ਕਰਨ, ਕਿਉਂਕਿ ਉਹ ਇੱਕ ਇੰਟਲੈਕਚੁਅਲ ਵਿਅਕਤੀ ਨੇ ਔਰ ਉਹਨਾਂ ਦੇ ਵੱਲੋਂ ਦਿੱਤਾ ਗਿਆ ਇਹ ਸੁਝਾਅ ਜਿਹੜਾ ਉਸ ਸਮੇਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਮੇਰਾ ਖਿਆਲ ਗੰਭੀਰਤਾ ਦੀ ਮੰਗ ਕਰਦਾ ਜੀ। ਕੇਂਦਰ ਸਰਕਾਰ ਦੇ ਵੱਲੋਂ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ RBI ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਉਹ ਮੋੜੇ ਗਏ ਨੋਟਾਂ ਦੀ ਗਿਣਤੀ ਤੇ ਉਹਨਾਂ ਦੇ ਅਸਲੀ ਨਕਲੀ ਹੋਣ ਦੀ ਪਛਾਣ ਕਰਨ ਦੇ ਵਿੱਚ ਲੱਗਿਆ ਹੋਇਆ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਉਹ ਤੇਜ਼ੀ ਦੇ ਨਾਲ ਇਸ ਕੰਮ ਦੇ ਨਿਪਟਾਰੇ ਦੇ ਵਿੱਚ ਜੁਟਿਆ ਹੋਇਆ। ਜਿਹੜਾ ਇਹ ਸੂਚਨਾ ਅਧਿਕਾਰ ਜਿਹੜਾ RTI ਹੈ ਉਹਦੇ ਤਹਿਤ ਪਾਈ ਅਰਜ਼ੀ ਦੇ ਜਵਾਬ ਦੇ ਵਿੱਚ RBI ਨੇ ਕਿਹਾ ਕਿ ਨੋਟਾਂ ਦੀ ਗਿਣਤੀ ਤੇ ਉਹਨਾਂ ਦੇ ਅਸਲੀ ਹੋਣ ਬਾਰੇ ਜਾਂਚ ਦਾ ਅਮਲ ਜਿਹੜਾ ਜੀ ਉਹ ਚੱਲ ਰਿਹਾ ਹੈ। ਇਹ ਅਮਲ ਮੁੱਕਣ ਬਾਅਦ ਸੂਚਨਾ ਜਿਹੜੀ ਹੈ ਜੀ ਉਹ ਸਾਂਝੀ ਕੀਤੀ ਜਾਊਗੀ। ਬੰਦ ਕੀਤੇ ਗਏ ਨੋਟਾਂ ਦੀ ਗਿਣਤੀ ਬਾਰੇ ਸਵਾਲ ਦੇ ਜਵਾਬ ਦੇ ਵਿੱਚ RBI ਕਹਿੰਦੀ ਕਿ ਮਿਲੇ ਪੁਰਾਣੇ ਨੋਟਾਂ ਦੀ ਅੰਦਾਜ਼ਨ ਕੀਮਤ 30 ਜੂਨ 17 ਤੱਕ 15.28 ਲੱਖ ਕਰੋੜ ਰੁਪਏ ਰਹੀ ਔਰ ਉਹਨਾਂ ਨੇ ਕਿਹਾ ਕਿ ਗਿਣਤੀ ਤੇ ਅਸਲੀ ਨਕਲੀ ਦੀ ਪਛਾਣ ਦੇ ਪਿੱਛੋਂ ਇਸ ਅੰਕੜੇ 'ਚ ਤਬਦੀਲੀ ਦੀ ਸੰਭਾਵਨਾ ਹੈ। ਕੰਮ ਮੁਕੰਮਲ ਹੋਣ ਦੇ ਹੱਦ ਕੀ ਇਹਦੇ ਬਾਰੇ ਬੈਂਕ ਨੇ ਕਿਹਾ ਕਿ ਉਹ ਤੇਜ਼ੀ ਦੇ ਨਾਲ ਕੰਮ ਜਿਹੜਾ ਜੀ ਉਹ ਕਰ ਰਿਹਾ। ਇਹਦੇ ਵਾਸਤੇ 59 ਮਸ਼ੀਨਾਂ ਜਿਹੜੀਆਂ ਜੀ ਉਹ ਲਾਈਆਂ ਗਈਆਂ ਨੇ। ਮਸ਼ੀਨਾਂ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੀ ਜਗ੍ਹਾ ਦੇ ਬਾਰੇ ਉਹਨਾਂ ਨੇ ਕੋਈ ਜਾਣਕਾਰੀ ਜਿਹੜੀ ਹੈ ਜੀ ਉਹ ਨਹੀਂ ਦਿੱਤੀ। ਸੋ ਗਿਣਤੀ ਜਾਰੀ ਹੈ ਜੀ, ਜਦੋਂ ਪਤਾ ਲੱਗ ਗਈ ਤੇ ਉਦੋਂ ਜਿਹੜੀ ਹੈ ਕਹਾਣੀ ਮਿਲ ਆਊਗੀ। ਥੈਂਕ ਯੂ ਵੈਰੀ ਮਚ ਦਿਲਪ੍ਰੀਤ। ਔਰ ਇਹ ਸੰਬੰਧੀ ਅੱਜ ਦੀਆਂ ਕੁਝ ਖਾਸ ਗੱਲਾਂ ਬਾਤਾਂ ਦੁਆਲੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ, ਬਹੁਤ ਮਿਹਰਬਾਨੀ। ਧੰਨਵਾਦ। ਇਹ ਸਨ ਬਲਤੇਜ ਪੰਨੂ ਜੀ, ਸਾਡੇ ਪੰਜਾਬ ਦੀਆਂ ਖਬਰ ਤੇ ਨਜ਼ਰ ਪ੍ਰੋਗਰਾਮ। ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।